ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਹ ਖਬਰ ਆਪਣੇ ਗਵਾਂਢੀ ਸੂਬੇ ਓਰੇਗਨ ਤੋਂ ਆ ਰਹੀ ਆ। ਪੋਰਟਲੈਂਡ ਦੇ ਜਿਹੜੀਆਂ ਟੀਚਰਸ ਆ ਉਹ ਕਹਿੰਦੇ ਸਟ੍ਰਾਈਕ ਦੇ ਉੱਤੇ ਜਾ ਰਹੇ ਨੇ। ਓਰੇਗਨ ਦਾ ਸਭ ਤੋਂ ਵੱਡਾ ਜਿਹੜਾ ਸਕੂਲ ਡਿਸਟ੍ਰਿਕਟ ਆ ਉਹ ਵੀ ਬੰਦ ਹੋਊਗਾ। ਸਕੂਲ ਜਿਹੜੇ ਆ ਉਹ ਉੱਥੇ ਬੰਦ ਕੀਤੇ ਜਾਣਗੇ। ਟੀਚਰ ਤੇ ਜਿਹੜੇ ਹੋਰ ਸਕੂਲ ਦੇ EMPLOYEE ਆ ਪੋਰਟਲੈਂਡ ਓਰੇਗਨ ਦੇ ਵਿੱਚ ਉਹ ਵੈਡਨਸਡੇ ਤੋਂ ਸਟ੍ਰਾਈਕ ਦੇ ਉੱਤੇ ਜਾ ਰਹੇ ਆ। ਇਹਦੇ ਕਰਕੇ ਕਈ ਹਜ਼ਾਰ ਜਿਹੜੇ ਸਕੂਲ 'ਚ ਜਾ ਰਹੇ ਵਿਦਿਆਰਥੀ ਆ ਉਹਨਾਂ ਨੂੰ ਘਰੇ ਹੁਣ ਬੈਠਣਾ ਪਊਗਾ। ਇਹ ਪੋਰਟਲੈਂਡ ਦੀ ਸਟ੍ਰਾਈਕ ਉਸੇ ਤਰੀਕੇ ਦੇ ਨਾਲ ਆਈ ਆ ਜਿੱਦਾਂ ਟੀਚਰਸ ਨੇ ਇਸ ਤੋਂ ਪਹਿਲਾਂ LA ਦੇ ਵਿੱਚ, ਓਕਲੈਂਡ ਦੇ ਵਿੱਚ ਵਾਕ ਆਫ ਕੀਤੇ ਸੀਗੇ। ਇਹ ਹਾਈ ਪ੍ਰੋਫਾਈਲ ਜਿਹੜੀ ਸਟ੍ਰਾਈਕ ਆ ਇਹ ਹੋਰ ਇੰਡਸਟਰੀਜ਼ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ, ਚਾਹੇ ਉਹ ਹਾਲੀਵੁੱਡ ਆ ਤੇ ਚਾਹੇ ਡੈਟਰੋਇਟ ਦੇ ਜਿਹੜੇ ਆਟੋ ਮੇਕਰਸ ਆ ਉਹਨਾਂ ਦੇ ਵਿੱਚ। ਡੈਟਰੋਇਟ ਦੇ ਆਟੋ ਮੇਕਰ ਦੀ ਅਪਡੇਟ ਤਾਂ ਇਹ ਆਈ ਸੀ ਵੀ ਉੱਥੇ ਦੀਆਂ ਕੰਪਨੀਆਂ ਨੇ ਉਹਨਾਂ ਦੀਆਂ ਯੂਨੀਅਨਸ ਦੇ ਨਾਲ ਸਮਝੌਤੇ ਜਿਹੜੇ ਆ ਉਹ ਕਰ ਲਏ ਨੇ। ਪੋਰਟਲੈਂਡ ਐਸੋਸੀਏਸ਼ਨ ਆਫ ਟੀਚਰ ਜਿਨ੍ਹਾਂ ਦੇ 3700 ਟੀਚਰ, ਸਕੂਲ ਕਾਉਂਸਲਰ ਤੇ ਹੋਰ EMPLOYEE ਨੇ ਉਹ ਨੈਗੋਸ਼ੀਏਟ ਕਰ ਰਹੇ ਆ ਵੱਧ ਤਨਖਾਹਾਂ ਦੇ ਲਈ ਤੇ ਜ਼ਿਆਦਾ ਸਮੇਂ ਦੇ ਲਈ, ਜਿਹੜੇ ਆ ਲੈਸਨਸ ਨੂੰ ਪਲਾਨ ਕਰਨ ਦੇ ਲਈ। ਤੇ ਕਹਿੰਦੇ ਵੀ ਕਲਾਸ ਸਾਈਜ਼ ਦੇ ਉੱਤੇ ਕੈਪ ਲਾਇਆ ਜਾਵੇ। ਇਹ ਨਹੀਂ ਆ ਵੀ ਜਿੰਨਾ ਮਰਜ਼ੀ ਨਿਆਣੇ ਆ ਉਸ ਦੇ ਵਿੱਚ ਤੁਸੀਂ ਪਾਈ ਜਾਓ। ਤੇ ਹੋਰ ਜਿਹੜੇ ਇਸ਼ੂਜ਼ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਸਟ੍ਰਾਈਕ ਅਸੀਂ ਸਿਰਫ ਆਪਣੇ ਲਈ ਨਹੀਂ ਬਲਕਿ ਆਪਣੇ ਵਿਦਿਆਰਥੀਆਂ ਦੇ ਲਈ, ਸਟੂਡੈਂਟਸ ਲਈ ਵੀ ਕਰ ਰਹੇ ਹਾਂ। ਐਂਜਲਾ ਬੋਨੀਲਾ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਕਲਾਸਰੂਮ ਬਹੁਤ ਜ਼ਿਆਦਾ ਕਰਾਊਡਡ ਹੋ ਚੁੱਕੇ ਆ, ਉੱਥੇ ਇਨਫ ਡੈਸਕ ਨਹੀਂ ਆ। ਟੀਚਰਸ ਨੂੰ 20-20 ਘੰਟੇ ਪਰ ਵੀਕ ਅਨਪੇਡ ਕੰਮ ਜਿਹੜਾ ਆ ਉਹ ਐਕਸਟਰਾ ਕਰਨਾ ਪੈ ਰਿਹਾ ਆ ਸਕੂਲ ਦੇ ਵਿੱਚ। ਇੰਨਾ ਜ਼ਿਆਦਾ ਆ ਨਿਆਣਿਆਂ ਦੇ ਮੈਂਟਲ ਹੈਲਥ ਚੈਲੰਜਸ ਬਹੁਤ ਜ਼ਿਆਦਾ ਵੱਧ ਰਹੇ ਆ ਤੇ ਉਸ ਨੂੰ ਕਰਨਾ ਬਹੁਤ ਔਖਾ ਹੋਊਗਾ। ਪੋਰਟਲੈਂਡ ਦੇ ਵਿੱਚ ਇੱਕ ਆਮ ਐਵਰੇਜ ਸੈਲਰੀ ਇੱਕ ਅਧਿਆਪਕ ਦੀ ਉੱਥੇ $87,000 ਦੱਸੀ ਜਾਂਦੀ ਆ, ਜਿਹੜੀ ਕਿ ਇਲਾਕੇ ਦੀ ਮੀਡੀਅਨ ਇਨਕਮ ਤੋਂ ਥੋੜ੍ਹੀ ਜਿਹੀ ਵੱਧ ਦੱਸੀ ਜਾਂਦੀ ਹੈ ਸਿੰਗਲ ਪਰਸਨ ਦੇ ਲਈ, ਤੇ ਮੀਡੀਅਨ ਤੋਂ ਘੱਟ ਆ ਜੇ ਫੈਮਿਲੀ ਆਫ 4 ਹੋਵੇ। ਪੋਰਟਲੈਂਡ ਸਕੂਲ ਵਾਲੇ ਕਹਿੰਦੇ ਆ ਵੀ ਅਸੀਂ 4.5% ਪਹਿਲੇ ਸਾਲ, ਉਸ ਤੋਂ ਅਗਲੇ ਸਾਲ 3-3% ਜਿਹੜੀ ਆ ਕੰਟਰੈਕਟ ਦੇ ਵਿੱਚ ਵਾਧਾ ਜਿਹੜਾ ਉਹ ਕਰਾਂਗੇ। ਯੂਨੀਅਨ ਮੰਗ ਰਹੀ ਆ ਵੀ ਸਾਨੂੰ ਪਹਿਲੀ ਵਾਰੀ 8.5% ਤੇ ਉਸ ਤੋਂ ਬਾਅਦ 'ਚ 6%, 5% ਜਿਹੜਾ ਆ ਇੱਕ ਸਾਲ ਬਾਅਦ ਉਹ ਤਨਖਾਹ ਜਿਹੜੀ ਉਹ ਵਧਾਈ ਜਾਵੇ। ਡਿਸਟ੍ਰਿਕਟ ਕਹਿੰਦੀ ਆ ਵੀ ਯੂਨੀਅਨ ਦੀ ਇਸ ਓਵਰਆਲ ਮੰਗ ਨੂੰ ਹਾਲ ਦੀ ਘੜੀ ਅਸੀਂ ਪੂਰੀਆਂ ਨਹੀਂ ਕਰ ਸਕਦੇ। $200 ਮਿਲੀਅਨ ਦਾ ਫਰਕ ਇਸ ਦੇ ਵਿੱਚ ਪੈ ਰਿਹਾ ਜੋ ਸਾਡੇ ਕੋਲ ਨਹੀਂ ਹੈਗੇ। ਗਵਰਨਰ ਉੱਥੇ ਦੇ ਜਿਹੜੇ ਟੀਨਾ ਕੋਟਕ ਨੇ ਡੈਮੋਕ੍ਰੇਟ ਪਾਰਟੀ ਵੱਲੋਂ, ਜਦੋਂ ਪਿਛਲੇ ਸਾਲ ਉਹਨਾਂ ਨੂੰ ਇਹ ਇੰਡੋਰਸਮੈਂਟ ਇਸ ਯੂਨੀਅਨ ਦੀ ਮਿਲੀ ਸੀ, ਤੇ ਹੁਣ ਉਹਨਾਂ ਦੇ ਲਈ ਕਾਫੀ ਇੱਕ ਵੱਡਾ ਮੁਸ਼ਕਲ ਜਿਹੜਾ ਆ ਉਹ ਹੋਊਗੀ ਵੀ ਕਿਸ ਪਾਸੇ ਵੱਲ ਨੂੰ ਉਹਨਾਂ ਨੇ ਗੱਲ ਕਰਨੀ ਆ। ਕੁੱਲ ਮਿਲਾ ਕੇ ਕਹਿੰਦੇ ਵੀ 45,000 ਵਿਦਿਆਰਥੀ ਪੋਰਟਲੈਂਡ ਪਬਲਿਕ ਸਕੂਲਸ ਦੇ ਉਹ ਇਸ ਪੂਰੀ ਸਟ੍ਰਾਈਕ ਦੇ ਕਰਕੇ ਕਹਿ ਲਓ ਵੀ ਉਹਨਾਂ ਨੂੰ ਸਮੱਸਿਆ ਆਵੇਗੀ।